ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ। ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? देखो गलबात ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये ਤਾਂ ਪੋਸੀਬਲ ਨਹੀਂ। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ। ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ। ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ। ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ। ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਂਦੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਬਣਨ ਦਿੱਤਾ। ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ। ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ, ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ। ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ। ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ। ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये ਤਾਂ ਪੋਸੀਬਲ ਨਹੀਂਗਾ। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ, ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ। ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ, ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੇ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ ਹੈ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਬਸ ਤਾਂ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ। ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਗਾ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇੱਥੇ ਮੋਹਾਲੀ 'ਚ ਆਏ, ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੁਹਾਨੂੰ ਦੱਸਾਂ ਸ਼ਰਾਬ ਲਾਠੀ ਚਾਰਜ ਚੱਲੋ ਆਉਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ, ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇਹ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ, ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ, ਸਰਕਾਰ ਨੂੰ ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ ਮੈਂ ਤਾਂ ਕਹੂੰਗਾ ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ।
ਇਹ ਕੀ 295 ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ 302 ਵਰਗਾ? ਬਿਲਕੁਲ। ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ, ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਇਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜੀਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ। ਉਸ ਤੋਂ ਪਹਿਲਾਂ ਕੁਝ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫੇਰ ਵੀ ਕਹੂੰਗਾ ਪਹਿਲਿਆਂ ਨਾਲੋਂ ਫੇਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ। ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੇ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ, ਤੇ ਜੇ ਫਿਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ, ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ। ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ? ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ। ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀ ਹੈ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ? ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ ਏਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ। ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ। ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਅੱਜ ਜੌੜੀਆਂ ਨਹਿਰਾਂ ਮੀਨ, ਇੱਕ ਆਪਣੀ ਨਹਿਰ ਸੀਗੀ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ
ਆਪਾਂ ਸਾਰੇ ਇਕੱਠੇ ਹੋ ਜਾਈਏ। ਬਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ, ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆਣਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮ ਨਹੀਂ ਕੋਈ ਔਰ ਸਹੀ ਔਰ ਨਹੀਂ ਤਾਂ ਔਰ ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚੱਲ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ। ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ ਹੈ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ, ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ, ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ, ਦੋ ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ, ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ, ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ ਕਰਨਾ ਚਾਹੀਦਾ ਸੀਗਾ। NRI ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ। ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ, ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ, ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ CM ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ। ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ, ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਇਹ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੈ ਯਾਰ। ਬਿਲਕੁਲ। ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ, ਨਾ ਇਹ ਰਾਜਸਥਾਨ ਚੋਂ ਲੰਘਦਾ ਹੈ, ਹਿਮਾਚਲ ਤੋਂ ਪੰਜਾਬ ਜਾਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ, ਤਾਂ ਉਹ ਰਿਪੇਰੀਅਨ 'ਚ ਹੀ ਹੈ ਨਹੀਂ ਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ। ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ।
ਕੌਣ ਆਉਣਗੇ, ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਨਾ ਆਉਣਗੇ? ਨਾ ਰਾਜੇਵਾਲ ਕਿਉਂਕਿ ਉਹਨਾਂ ਹਰੀਪੁਰੀ ਨੇ ਵਾਲੀ ਪਾਰਟੀ ਬਣਾਈ ਸੀ ਨਾ ਬਾਈ। ਦੇਖੋ ਐ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਹਾਂ ਪਾਰਟੀਆਂ ਬਥੇਰੀਆਂ ਨੇ, ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ, ਇਹ ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ। ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ, ਆ ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ। ਬੇਅਦਬੀ ਹੋ ਰਹੀ ਹੈ, ਹਰ ਦੂਸਰੇ ਦਿਨ ਹੋ ਰਹੀ ਹੈ, ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295 ਏ ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ। ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ? ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ? ਜੀ ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ, ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ ਡਾਂਗਾਂ ਖਾ ਕੇ ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਤੇ ਪਹਿਲਿਆਂ 'ਚ? ਹਨ ਪਾਣੀ ਵੀ ਤਾਂ- ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਈ? ਹਾਂਜੀ ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ, ਵਿਛਾੜਾਂ 31 ਵਿਛਾੜਾਂ ਮਾਰੀਆਂ। ਹਾਂਜੀ ਹਾਂ, ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵੈਲੈਂਟ ਕਰਦੇ ਨੇ। ਚਾਹੀਦਾ ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ? ਹਾਂਜੀ ਚਲੋ, ਡੀਜੀਪੀ ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਹਿ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐ ਕਰਤਾ, ਬੈਰੀਗਲ ਸਾਡੇ ਢਾਹ ਤੇ, ਹਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ। ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये ਤਾਂ ਪੋਸੀਬਲ ਨਹੀਂ। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ? ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ?
ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ, ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ, ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ। ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ ਕਹਿੰਦਾ ਨਹੀਂ ਜੀ ਇਹ ਤਾਂ ਪੋਸੀਬਲ ਨਹੀਂਗਾ। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ, ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ। ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ, ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੇ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਆ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਵਾਸਤਾ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ। ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇੱਥੇ ਮੋਹਾਲੀ 'ਚ ਆਏ, ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੁਹਾਨੂੰ ਦੱਸਾਂ ਸ਼ਰਾਬ ਲਾਠੀ ਚਾਰਜ ਚੱਲੋ ਆਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪ ਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇਹ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ, ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ ਸਰਕਾਰ ਨੂੰ, ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ ਮੈਂ ਤਾਂ ਕਹੂੰਗਾ ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ। ਇਹ ਕੀ 295 ਏ ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ, 302 ਵਰਗਾ? ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ। ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ। ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜੀਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ। ਉਸ ਤੋਂ ਪਹਿਲਾਂ ਕੁਛ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫਿਰ ਵੀ ਕਹੂੰਗਾ ਪਹਿਲਿਆਂ ਨਾਲੋਂ ਫਿਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਉਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ,
ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਬਿਲਕੁਲ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ ਆ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੀ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ, ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ। ਤੇ ਜੇ ਫਿਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ, ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀਆਂ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ ਹੈ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ? ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ 에ਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ, ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ, ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਆਹ ਜੌੜੀਆਂ ਨਹਿਰਾਂ ਮੀਨ ਇੱਕ ਆਪਣੀ ਨਹਿਰ ਸੀਗੀ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ ਆਪਾਂ ਸਾਰੇ ਇਕੱਠੇ ਹੋ ਜਾਈਏ। ਬਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ? ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆ ਨਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮ ਨਹੀਂ ਕੋਈ ਔਰ ਸਹੀ ਔਰ ਨਹੀਂ ਤੋਂ ਔਰ ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚੱਲ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ। ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ, ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ ਹੈ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ, ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ, ਦੋ ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ,
ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ, ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ ਕਰਨਾ ਚਾਹੀਦਾ ਸੀਗਾ। NRI ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ, ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ CM ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ। ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ। ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਇਹ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੈ ਯਾਰ। ਬਿਲਕੁਲ, ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ ਨਾ ਇਹ ਰਾਜਸਥਾਨ ਚੋਂ ਲੰਘਦਾ ਹੈ। ਹਿਮਾਚਲ ਤੋਂ ਪੰਜਾਬ ਜਾਉਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ, ਤਾਂ ਉਹ ਰਿਪੇਰੀਅਨ 'ਚ ਹੀ ਹੈ ਨਹੀਂ ਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ। ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ। ਕੌਣ ਆਉਣਗੇ? ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਨਾ ਨਾ, ਰਾਜੇਵਾਲ ਵਾਲੀ ਪੂਰੀ ਵਾਲੀ ਪਾਰਟੀ ਬਣਾਈ ਸੀ ਨਾ। ਦੇਖੋ ਐਂ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਪਾਰਟੀਆਂ ਬਥੇਰੀਆਂ ਨੇ, ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ 'ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ। ਇਹ 'ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ, ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ, ਆ ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ। ਬੇਅਦਬੀ ਹੋ ਰਹੀ ਹੈ, ਹਰ ਦੂਸਰੇ ਦਿਨ ਹੋ ਰਹੀ ਹੈ। ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295A ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ, ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ। ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ?
ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ ਜੀ। ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ ਡਾਂਗਾਂ ਖਾ ਕੇ ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਤੇ ਪਹਿਲਿਆਂ 'ਚ? ਹਨ ਪਾਣੀ ਵੀ ਤਾਂ- ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਈ? ਹਾਂਜੀ ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ ਵਿਛਾੜਾ 31 ਵਿਛਾੜਾ ਮਾਰੀਆਂ। ਪਾਉਂਦੇ ਨੇ। ਹਾਂਜੀ ਹਾਂ, ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵੈਲੈਂਟ ਕਰਦੇ ਚਾਹੀਦਾ ਨੇ। ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ। ਹਾਂਜੀ ਚਲੋ, ਡੀਜੀਪੀ ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਰ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐ ਕਰਤਾ, ਬੈਰੀਗਲ ਸਾਡੇ ਢਾਹ ਤੇ, ਹਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ। ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये तो पॉसिबल नहीं। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ ਯਾਰ। ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਂਦੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ, ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ, ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ, ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये तो पॉसिबल नहींगा। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ,
ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ, ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੇ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਅਬ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ ਹੈ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਬਸ ਤਾਂ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ, ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇੱਥੇ ਮੋਹਾਲੀ 'ਚ ਆਏ, ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੁਹਾਨੂੰ ਦੱਸਾਂ ਸ਼ਰਾਬ ਲਾਠੀ ਚਾਰਜ ਚੱਲੋ ਆਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ, ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇੱਕ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ, ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ, ਸਰਕਾਰ ਨੂੰ ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ ਮੈਂ ਤਾਂ ਕਹੂੰਗਾ ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ। ਇਹ ਕੀ 295A ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ, 302 ਵਰਗਾ? ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ, ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜੀਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ। ਉਸ ਤੋਂ ਪਹਿਲਾਂ ਕੁਛ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫਿਰ ਵੀ ਕਹੂੰਗਾ ਪਹਿਲਿਆਂ ਨਾਲੋਂ ਫਿਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ। ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੇ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ, ਤੇ ਜੇ ਫਿਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ, ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ? ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀ ਹੈ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ।
ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ 에ਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ, ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ, ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਆਹ ਜੌੜੀਆਂ ਨਹਿਰਾਂ ਮੀਨ ਇੱਕ ਆਪਣੀ ਨਹਿਰ ਸੀਗੀ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ ਆਪਾਂ ਸਾਰੇ ਇਕੱਠੇ ਹੋ ਜਾਈਏ। ਬਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ? ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆਣਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮਨੇ ਹੀ ਕੋਈ ਔਰ ਸਹੀ ਔਰ ਨਹੀਂ तो और ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚਾਹੇ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ। ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ ਹੈ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ, ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ, ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ, ਦੋ ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ, ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ, ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ ਕਰਨਾ ਚਾਹੀਦਾ ਸੀਗਾ। NRI ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ। ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ, ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ
ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ, ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ ਸੀਐਮ ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ। ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ, ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੈ ਯਾਰ, ਬਿਲਕੁਲ। ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ, ਨਾ ਇਹ ਰਾਜਸਥਾਨ ਚੋਂ ਲੰਘਦਾ ਹੈ, ਹਿਮਾਚਲ ਤੋਂ ਪੰਜਾਬ ਜਾਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ, ਤਾਂ ਉਹ ਰਿਪੇਰੀਅਨ 'ਚ ਹੀ ਹੈ ਨਹੀਂ ਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ, ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ, BBM 'ਚ ਕੀ ਹੋਇਆ, ਭਾਖੜਾ ਵਾਲੇ 'ਚ ਕੀ ਹੋ ਰਿਹਾ, ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ। ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ, ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ। ਕੌਣ ਆਉਣਗੇ, ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਹੋਣਗੇ? ਨਾ ਰਾਜੇਵਾਲ ਵਾਲੀ ਪੂਰੀ ਵਾਲੀ ਪਾਰਟੀ ਬਣਾਈ ਸੀ ਨਾ। ਦੇਖੋ ਐਂ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਪਾਰਟੀਆਂ ਬਥੇਰੀਆਂ ਨੇ, ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ 'ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ, ਇਹ 'ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ, ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ, ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ। ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ, ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ। ਬੇਅਦਬੀ ਹੋ ਰਹੀ ਹੈ, ਹਰ ਦੂਸਰੇ ਦਿਨ ਹੋ ਰਹੀ ਹੈ, ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295A ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ, ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ, ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ, ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ ਜੀ। ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ, ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ, ਡਾਂਗਾਂ ਖਾ ਕੇ, ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਤੇ ਪਹਿਲਿਆਂ 'ਚ? ਪਾਣੀ ਵੀ ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਈ? ਹਾਂਜੀ ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ 31 ਵਿਛਾੜਾ ਮਾਰੀਆਂ। ਹਾਂਜੀ ਹਾਂ, ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵੈਲੈਂਟ ਕਰਦੇ ਨੇ। ਚਾਹੀਦਾ ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ। ਹਾਂਜੀ ਚਲੋ, DGP ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਹਿ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐਂ ਕਰਤਾ, ਬੈਰੀਗਲ ਸਾਡੇ ਢਾਹ ਤੇ, ਹਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ।
ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ ਗੱਲ ਹੈ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये ਤਾਂ ਪੋਸੀਬਲ ਨਹੀਂ। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ। ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ। ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ। ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ। ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ। ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ, ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ, ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ। ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये ਤਾਂ ਪੋਸੀਬਲ ਨਹੀਂਗਾ। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ, ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ। ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ, ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੇ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਵੱਸ ਤਾਂ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ। ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇੱਥੇ ਮੋਹਾਲੀ 'ਚ ਆਏ, ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੈਨੂੰ ਦੱਸਾਂ ਸ਼ਰਾਬ ਲਾਠੀ ਚਾਰਜ ਚੱਲੋ ਆਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ, ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ, ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪ ਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇਹ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ,
ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ ਸਰਕਾਰ ਨੂੰ, ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ ਮੈਂ ਤਾਂ ਕਹੂੰਗਾ ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ। ਇਹ ਕੀ 295 ਏ ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ 302 ਵਰਗਾ? ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ। ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ। ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜੀਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ। ਉਸ ਤੋਂ ਪਹਿਲਾਂ ਕੁਝ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫਿਰ ਵੀ ਕਹੂੰਗਾ ਪਹਿਲਿਆਂ ਨਾਲੋਂ ਫਿਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਉਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ। ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ ਆ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੇ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ, ਤੇ ਜੇ ਫਿਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ, ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ। ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ? ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ। ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀਆਂ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ? ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ 에ਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ। ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ।
ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਜੌੜੀਆਂ ਨਹਿਰਾਂ ਮੀਨ ਇੱਕ ਆਪਣੀ ਨਹਿਰ ਸੀਗੀ, ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ ਆਪਾਂ ਸਾਰੇ ਇਕੱਠੇ ਹੋ ਜਾਈਏ। ਬਾਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ? ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆਣਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮ ਨਹੀਂ ਕੋਈ ਔਰ ਸਹੀ ਔਰ ਨਹੀਂ ਤੋ ਔਰ ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚੱਲ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ, ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ, ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ ਹੈ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ, ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ, 2 ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ, ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ, ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ ਕਰਨਾ ਚਾਹੀਦਾ ਸੀਗਾ। ਐਨਆਰਆਈਆਂ ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ। ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ, ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ, ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ CM ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ। ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ, ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਇਹ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੈ ਯਾਰ। ਬਿਲਕੁਲ। ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ, ਨਾ ਇਹ ਰਾਜਸਥਾਨ ਚੋਂ ਲੰਘਦਾ ਹੈ, ਹਿਮਾਚਲ ਤੋਂ ਪੰਜਾਬ ਜਾਉਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ, ਤਾਂ ਉਹ ਰਿਪੇਰੀਅਨ 'ਚ ਹੀ ਹੈ ਨਹੀਂ ਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ, ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ,
ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ, BBM 'ਚ ਕੀ ਹੋਇਆ, ਭਾਖੜਾ ਵਾਲੇ 'ਚ ਕੀ ਹੋ ਰਿਹਾ, ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ। ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ ਫਿਰ ਉਸੇ ਰਾਹ, ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ। ਕੌਣ ਆਉਣਗੇ, ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਨਾ ਆਉਣਗੇ? ਨਾ ਰਾਜੇਵਾਲ ਹਰੀ ਕਿਉਂਕਿ ਪੂਰੀ ਉਹਨਾਂ ਨੇ ਵਾਲੀ ਪਾਰਟੀ ਬਣਾਈ ਸੀ ਨਾ ਬਾਈ। ਦੇਖੋ ਐਂ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਹਾਂ ਪਾਰਟੀਆਂ ਬਥੇਰੀਆਂ ਨੇ, ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ 'ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ। ਇਹ 'ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ। ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ, ਆ ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ। ਬੇਅਦਬੀ ਹੋ ਰਹੀ ਹੈ, ਹਰ ਦੂਸਰੇ ਦਿਨ ਹੋ ਰਹੀ ਹੈ। ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295 ਏ ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ, ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ। ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ? ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ? ਜੀ ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ, ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ, ਡਾਂਗਾਂ ਖਾ ਕੇ, ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਤੇ ਪਹਿਲਿਆਂ 'ਚ? ਪਾਣੀ ਵੀ ਤਾਂ- ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਈ? ਹਾਂਜੀ ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ, ਵਿਛਾੜਾ 31 ਵਿਛਾੜਾ ਮਾਰੀਆਂ। ਹਾਂਜੀ ਹਾਂ, ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵੈਲੈਂਟ ਕਰਦੇ ਨੇ। ਚਾਹੀਦਾ ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ। ਹਾਂਜੀ ਚਲੋ, DGP ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਰ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐਂ ਕਰਤਾ, ਬੈਰੀਗਲ ਸਾਡੇ ਢਾਹ ਤੇ, ਹੈ ਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ। ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਆਸਟ੍ਰੇਲੀਆ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये तो पॉसिबल नहीं। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ, ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ ਯਾਰ। ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ?
ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਂਦੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ, BBM 'ਚ ਕੀ ਹੋਇਆ, ਭਾਖੜਾ ਵਾਲੇ 'ਚ ਕੀ ਹੋ ਰਿਹਾ, ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ। ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ, ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ, ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ, ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ ਕਹਿੰਦਾ ਨਹੀਂ ਜੀ ਇਹ ਤਾਂ ਪੋਸੀਬਲ ਨਹੀਂਗਾ। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ, ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ। ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ, ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੀ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਅਬ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ ਹੈ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਵੱਸ ਤਾਂ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ। ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇੱਥੇ ਮੋਹਾਲੀ 'ਚ ਆਏ, ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੈਨੂੰ ਦੱਸਾਂ ਸ਼ਰਾਬ ਲਾਠੀ ਚਾਰਜ ਚੱਲੋ ਆਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪ ਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇਹ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ, ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ, ਸਰਕਾਰ ਨੂੰ ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ ਮੈਂ ਤਾਂ ਕਹੂੰਗਾ ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ। ਇਹ ਕੀ 295A ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ, 302 ਵਰਗਾ। ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ। ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜੀਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ।
ਉਸ ਤੋਂ ਪਹਿਲਾਂ ਕੁਝ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫੇਰ ਵੀ ਕਹੂੰਗਾ ਪਹਿਲਿਆਂ ਨਾਲੋਂ ਫੇਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ। ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ ਯਾਰ। ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੀ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ, ਤੇ ਜੇ ਫਿਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ, ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀਆਂ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ? ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ 에ਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ, ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ, ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਆਹ ਜੌੜੀਆਂ ਨਹਿਰਾਂ ਮੀਨ ਇੱਕ ਆਪਣੀ ਨਹਿਰ ਸੀਗੀ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ ਆਪਾਂ ਸਾਰੇ ਇਕੱਠੇ ਹੋ ਜਾਈਏ। ਬਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ? ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆਣਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮਨੇ ਹੀ ਕੋਈ ਔਰ ਸਹੀ ਔਰ ਨਹੀਂ ਤੋਂ ਔਰ ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚਾਹੇ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ। ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ ਹੈ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ,
ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ ਹੈ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਿਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ। ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ। ਦੋ ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ, ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ। ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ ਕਰਨਾ ਚਾਹੀਦਾ ਸੀਗਾ। NRI ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ। ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ, ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ। ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ CM ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ। ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ। ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਇਹ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੀ ਯਾਰ। ਬਿਲਕੁਲ। ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ, ਨਾ ਇਹ ਰਾਜਸਥਾਨ ਚੋਂ ਲੰਘਦਾ ਹੈ। ਹਿਮਾਚਲ ਤੋਂ ਪੰਜਾਬ ਜਾਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ। ਤਾਂ ਉਹ ਰਿਪੇਰੀਅਨ 'ਚ ਹੀ ਹੈ ਨਹੀਂ ਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ। ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ। ਕੌਣ ਆਉਣਗੇ? ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਨਾ ਆਉਣਗੇ? ਨਾ, ਰਾਜੇਵਾਲ ਵਾਲੀ ਪੂਰੀ ਵਾਲੀ ਪਾਰਟੀ ਬਣਾਈ ਸੀ ਨਾ। ਦੇਖੋ ਐਂ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਪਾਰਟੀਆਂ ਬਥੇਰੀਆਂ ਨੇ। ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ 'ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ? ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ। ਇਹ 'ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ। ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ,
ਆ ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ, ਬੇਅਦਬੀ ਹੋ ਰਹੀ ਹੈ ਹਰ ਦੂਸਰੇ ਦਿਨ ਹੋ ਰਹੀ ਹੈ। ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295 ਏ ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ। ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ? ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ? ਜੀ ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ ਡਾਂਗਾਂ ਖਾ ਕੇ ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਇੱਥੇ ਪਹਿਲਿਆਂ 'ਚ? ਪਾਣੀ ਵੀ ਤਾਂ- ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਈ? ਹਾਂਜੀ ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ, ਜੇ 31 ਵਿਛਾੜਾ ਮਾਰੀਆਂ। ਹਾਂਜੀ ਹਾਂ, ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵੈਲੈਂਟ ਕਰਦੇ ਨੇ। ਚਾਹੀਦਾ ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ? ਹਾਂਜੀ ਚਲੋ, ਡੀਜੀਪੀ ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਹਿ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐ ਕਰਤਾ, ਬੈਰੀਗਲ ਸਾਡੇ ਢਾਹ ਤੇ, ਹਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ। ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता ਨਹੀਂ ਜੀ ਇਹ ਤਾਂ ਪੋਸੀਬਲ ਨਹੀਂ। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ? ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ, ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ, ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ, ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ
ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ। ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ ਕਹਿੰਦਾ ਨਹੀਂ ਜੀ ਇਹ ਤਾਂ ਪੋਸੀਬਲ ਨਹੀਂਗਾ। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ, ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ। ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ, ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੇ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਅਬ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ ਹੈ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਵਾਸਤਾ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ। ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇੱਥੇ ਮੋਹਾਲੀ 'ਚ ਆਏ, ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੈਨੂੰ ਦੱਸਾਂ ਸ਼ਰਾਬ, ਲਾਠੀ ਚਾਰਜ ਚੱਲੋ ਆਉਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ, ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ, ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪ ਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇਹ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ, ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ, ਸਰਕਾਰ ਨੂੰ ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ, ਮੈਂ ਤਾਂ ਕਹੂੰਗਾ, ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ। ਇਹ ਕੀ 295 ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ, 302 ਵਰਗਾ? ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ, ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ, ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜੀਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ, ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ। ਉਸ ਤੋਂ ਪਹਿਲਾਂ ਕੁਛ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫਿਰ ਵੀ ਕਹੂੰਗਾ ਪਹਿਲਿਆਂ ਨਾਲੋਂ ਫਿਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ। ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ ਆ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ? ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੇ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ
ਤੇ ਜੇ ਫੇਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀਆਂ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ ਹੈ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ? ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ 에ਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ, ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ, ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਆਹ ਜੌੜੀਆਂ ਨਹਿਰਾਂ ਮੀਨ ਇੱਕ ਆਪਣੀ ਨਹਿਰ ਸੀਗੀ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ ਆਪਾਂ ਸਾਰੇ ਇਕੱਠੇ ਹੋ ਜਾਈਏ। ਬਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ? ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆਣਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮਨੇ ਹੀ ਕੋਈ ਔਰ ਸਹੀ ਔਰ ਨਹੀਂ ਤਾਂ ਔਰ ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚਾਹੇ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ। ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ ਹੈ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ, ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ ਹੈ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਿਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ, ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ, ਦੋ ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ, ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ, ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ
ਕਰਨਾ ਚਾਹੀਦਾ ਸੀਗਾ। ਐਨਆਰਆਈਆਂ ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ, ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ ਸੀਐਮ ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ। ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ, ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਇਹ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੀ ਯਾਰ, ਬਿਲਕੁਲ। ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ ਨਾ ਇਹ ਰਾਜਸਥਾਨ ਚੋਂ ਲੰਘਦਾ ਹੈ, ਹਿਮਾਚਲ ਤੋਂ ਪੰਜਾਬ ਜਾਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ, ਤਾਂ ਉਹ ਰਿਪੇਰੀਅਨ 'ਚ ਹੀ ਹੈ ਨਹੀਂ ਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ, ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ, BBM 'ਚ ਕੀ ਹੋਇਆ, ਭਾਖੜਾ ਵਾਲੇ 'ਚ ਕੀ ਹੋ ਰਿਹਾ, ਮਤੇ ਪਾਏਗਾ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ। ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ। ਕੌਣ ਆਉਣਗੇ, ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਨਾ ਹੋਣਗੇ? ਨਾ, ਰਾਜੇਵਾਲ ਵਾਲੀ ਪੂਰੀ ਵਾਲੀ ਪਾਰਟੀ ਬਣਾਈ ਸੀ ਨਾ ਬਾਈ। ਦੇਖੋ ਐਂ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਹਾਂ ਪਾਰਟੀਆਂ ਬਥੇਰੀਆਂ ਨੇ, ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ 'ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ, ਇਹ 'ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ, ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ, ਆ ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ। ਬੇਅਦਬੀ ਹੋ ਰਹੀ ਹੈ, ਹਰ ਦੂਸਰੇ ਦਿਨ ਹੋ ਰਹੀ ਹੈ, ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295A ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ, ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ। ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ? ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ? ਜੀ ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ, ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ, ਡਾਂਗਾਂ ਖਾ ਕੇ, ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਤੇ ਪਹਿਲਿਆਂ 'ਚ? ਪਾਣੀ ਵੀ ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਈ? ਹਾਂਜੀ ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ 31 ਵਿਛਾੜਾ ਮਾਰੀਆਂ। ਹਾਂਜੀ,
ਹੈ ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵਾਇਲੈਂਟ ਕਰਦੇ ਨੇ। ਚਾਹੀਦਾ ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ। ਹਾਂਜੀ ਚਲੋ ਡੀਜੀਪੀ ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਹਿ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐਂ ਕਰਤਾ, ਬੈਰੀਗਲ ਸਾਡੇ ਢਾਹ ਤੇ, ਹਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ। ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये तो पॉसिबल नहीं। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ। ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ, ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ, ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ, ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਮੋਰਚੇ ਆਪਾਂ ਨੂੰ ਜਿੰਨੀ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਂਦੇ ਆ ਸਾਰਾ ਕੁਝ। ਚੰਡੀਗੜ੍ਹ 'ਚ ਵੀ ਨਹੀਂ ਬਣਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ, ਪੱਗਾਂ ਕਿਹੋ ਜੀਆਂ ਬੰਨਣੀਆਂ ਨੇ ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ, ਬਾਈ ਅਮਤੋਜ ਮਾਨ ਸਾਡੇ ਨਾਲ ਨੇ ਤੇ ਬਾਈ ਗੁਰਲਾਲ ਵੀ ਮੌਜੂਦ ਰਹਿਣਗੇ। ਅਸੀਂ ਦੋਨਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਾਫੀ ਜਿਹੜਾ ਕਿ ਹਲਚਲ ਹੋਈ ਪਿਛਲੇ ਦਿਨਾਂ ਦੇ ਦੌਰਾਨ, ਕਾਫੀ ਜਿਹੜੇ ਕਿ ਪਰਚੇ ਪਾਏ ਗਏ ਤੇ ਨਾਮ ਨੇ ਜਿਹੜੇ ਉਹ ਵਾਇਰਲ ਕੀਤੇ ਗਏ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰੂਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਤਾਂ ਬਾਈ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ, ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇਤਾ, ਲਾਰਾ ਲਾਤਾ, ਫਿਰ 40 ਦਿਨਾਂ ਬਾਅਦ कहता नहीं जी ये तो पॉसिबल नहींगा। ਹੁਣ ਤਾਂ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਸਾਹਮਣੇ ਲਿਆਓ, ਫਿਰ ਅਸੀਂ ਉੱਠਾਂਗੇ। ਗੱਲਾਂ ਨਾ ਕਰੋ। ਹੁਣ ਗੱਲਾਂ ਤਾਂ ਬਹੁਤ ਹੋ ਗਈਆਂ, ਕਿੰਨੇ ਕੁ ਵਾਰੀ ਗੱਲਾਂ ਕਰਾਂਗੇ, ਹਨਾ ਜੀ। ਹੁਣ ਇੱਥੇ ਜਿੰਨੀ ਸੰਗਤ ਆਈ ਆ, ਅਮਰੀਕਾ ਤੋਂ ਆਏ ਨੇ ਗੁਰਲਾਲ ਹੋਰੇ ਜੀ, ਇਸ ਲਈ ਤਾਂ ਨਹੀਂ ਆਏ ਕਿ ਇੱਕ ਲਾਰਾ ਹੋਰ ਸੁਣ ਲਈਏ। ਪਿਛਲੀ ਵਾਰੀ ਜਦੋਂ ਆਪਾਂ ਜਨਵਰੀ 'ਚ ਫਤਿਹਗੜ੍ਹ ਸਾਹਿਬ ਤੋਂ ਚੱਲੇ ਸੀ, ਇੱਥੇ ਆਏ ਸੀ, ਗਵਰਨਰ ਮਿਲਿਆ, ਮਿਲ ਕੇ ਆਂਦਾ ਜੀ ਅਸੀਂ ਪੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੋਂ, ਤੇ ਮੈਂ ਤਾਂ ਇਹਨਾਂ ਨੂੰ 40 ਦਿਨਾਂ 'ਚ ਛਡਵਾਉਣਾ ਹੈ। ਉਸ ਤੋਂ ਬਾਅਦ ਆਂਦਾ ਜੀ ਮੇਰੇ ਹੱਥ ਵੱਸ ਤਾਂ ਕੁਛ ਹੈ ਹੀ ਨਹੀਂਗਾ। ਇਹ ਗੱਲਾਂ ਹੁਣ ਹੋਰ ਨਹੀਂ ਹੋਣਗੀਆਂ। ਹੁਣ ਤਾਂ ਪ੍ਰੈਕਟੀਕਲੀ ਲਿਆ ਕੇ ਸਾਹਮਣੇ ਖੜੇ ਕਰੋ, ਫਿਰ ਅਸੀਂ ਗੱਲ ਕਰਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਆ, ਪੰਜਾਬ ਦੇ ਨਾਲ ਹੀ ਕਿਉਂ ਇਹ ਜਿਹਾ ਵਾਪਰਦਾ? ਅਸੀਂ ਜੀਰੇ ਦੇ ਵਿੱਚ ਗਏ, ਜੀਰੇ ਦੇ ਵਿੱਚ ਵੀ ਪੰਜਾਬੀਆਂ ਨੂੰ ਕੁੱਟਿਆ ਗਿਆ, ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ,
ਇੱਥੇ ਮੋਹਾਲੀ ਚਾਹੇ ਮੋਹਾਲੀ 'ਚ ਵੀ ਪੰਜਾਬੀਆਂ ਦੇ ਉੱਪਰ ਲਾਠੀ ਚਾਰਜ ਹੋਇਆ। ਇਸ ਤੋਂ ਪਹਿਲਾਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲ ਗਈਆਂ। ਮੈਂ ਤੈਨੂੰ ਦੱਸਾਂ ਸ਼ੇਰਾ, ਲਾਠੀ ਚਾਰਜ ਚੱਲੋ ਆਂਦੇ ਹੁੰਦੇ ਆ, ਜਿਵੇਂ ਉਜੜਨਾ ਹੈ ਨਾ ਉਹ ਵਸਣ ਦਾ ਸ਼ੌਰ ਸਿਖਾ ਜਾਂਦਾ ਹੈ। ਧਰਨੇ ਲਾਉਣਾ ਇਹ ਜਾਗਰਤ ਹੋ ਗਿਆ ਪੰਜਾਬ। ਪਹਿਲਾਂ ਅਸੀਂ ਆਪਦੇ ਵਿਰੁੱਧ ਹੋ ਰਹੀਆਂ ਗੱਲਾਂ ਦਾ, ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸੀ, ਆਪਾਂ ਖੜੇ ਨਹੀਂ ਹੁੰਦੇ ਸੀ। ਖੜੇ ਹੋ ਜਾਂਦੇ ਸੀ ਤਾਂ ਇੰਡੀਵਿਜੂਅਲ ਲੈਵਲ ਤੇ ਖੜੇ ਹੁੰਦੇ ਸੀ। ਹੁਣ ਇਕੱਠੇ ਹੋ ਕੇ ਖੜੇ ਹੋਣ ਲੱਗ ਗਏ। ਇਹ ਕਿਸਾਨੀ ਅੰਦੋਲਨ ਨੇ ਜਾਗ ਲਾਈ ਹੈ। ਉਸ ਤੋਂ ਬਾਅਦ ਜਿੱਥੇ ਕੋਈ ਮਸਲਾ ਹੋਇਆ, ਜਿਵੇਂ ਜੀਰੇ ਵਾਲੀ ਫੈਕਟਰੀ ਤੁਸੀਂ ਗੱਲ ਕੀਤੀ, 40 ਪਿੰਡ ਸੀ, ਬਾਅਦ ਚੋਂ ਮਸਲਾ 40 ਪਿੰਡਾਂ ਦਾ ਨਹੀਂ ਰਿਹਾ, ਸਾਰੇ ਪੰਜਾਬ ਦਾ ਹੋ ਗਿਆ। 12,500 ਪਿੰਡਾਂ ਦਾ ਮਸਲਾ ਬਣ ਗਿਆ। ਤੇ ਜਦੋਂ ਬਣ ਗਿਆ ਤਾਂ ਮੁੱਖ ਮੰਤਰੀ ਨੂੰ ਐਲਾਨ ਕਰਨਾ ਪੈ ਗਿਆ। ਮੱਤੇਵਾੜਾ ਵੇਲੇ ਉਹ ਕੱਲਾ ਮੱਤੇਵਾੜੇ ਜੰਗਲ ਦੇ ਨੇੜੇ ਤੇੜੇ ਦੀ ਇੱਕ ਕਮੇਟੀ ਦਾ ਮਸਲਾ ਨਹੀਂ ਰਹਿ ਗਿਆ ਸੀ, ਸਾਰੇ ਇਕੱਠੇ ਹੋ ਗਏ ਤਾਂ ਮੰਨਣਾ ਪੈ ਗਿਆ। ਫਿਰ ਪਿੱਛੇ ਹਟਣਾ ਪੈ ਗਿਆ, ਸਰਕਾਰ ਨੂੰ ਮੰਨੀ ਸਾਡੀ ਗੱਲ। ਸੋ ਇਹ ਇੱਕ ਜਾਗਰਤੀ ਦਾ, ਮੈਂ ਤਾਂ ਕਹੂੰਗਾ, ਇੱਕ ਵੱਡਾ। ਹੁਣ ਸਭ ਤੋਂ ਵੱਡੀ ਗੱਲ ਕੀ ਸੀ ਕਿ ਸਾਨੂੰ ਲੱਗ ਰਿਹਾ ਸੀ ਯਾਰ ਬਾਰ-ਬਾਰ ਬੇਅਦਬੀ ਹੋ ਰਹੀ ਹੈ। ਇਹ ਕੀ 295A ਦੇ ਨਾਲ ਨਵਾਂ ਸੈਕਸ਼ਨ ਨਹੀਂ ਐਡ ਕੀਤਾ ਜਾ ਸਕਦਾ, 302 ਵਰਗਾ। ਇਹ ਇੱਕ ਜਾਗਰਤੀ ਅੱਡੋ ਅੱਡ ਲੋਕਾਂ 'ਚ ਸੀ, ਹੁਣ ਇਕੱਠੇ ਹੋ ਕੇ ਹੋਗੀ। ਐਡੀ ਵੱਡੀ ਨਾ ਇਨਸਾਫੀ। ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ, ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ। ਹੋਰ ਕੌਣ ਹੈ ਵੀ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਹੁਣ ਜੇਲ੍ਹ 'ਚ? ਇਹ ਕੱਲੇ ਗੱਲ ਕਰ ਰਹੇ ਸੀ, ਹੁਣ ਇਕੱਠੇ ਹੋ ਕੇ ਕਰਨੀ ਸ਼ੁਰੂ ਕਰਤੀ। ਇੱਕ ਕਾਮਨ ਪਲੇਟਫਾਰਮ ਤੇ ਆ ਗਏ। ਤੁਸੀਂ ਸਮਝੋ, ਜਦੋਂ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਦੇਸ਼ ਦੇ ਜਾਂ ਆਪਣੀ ਸਟੇਟ ਸਪੈਸ਼ਲੀ ਕੌਮ ਦੀਆਂ ਗੱਲਾਂ ਕਰਨ ਲੱਗ ਜਾਈਏ ਤਾਂ ਇਹ ਜਾਗਰਤੀ ਹੈ। ਸਰਕਾਰ ਦੀ ਜੇ ਗੱਲ ਕਰੀਏ, ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਕਲਾਕਾਰਾਂ ਨੂੰ ਤਾਂ ਦੁੱਖ ਦਾ ਪਤਾ ਹੁੰਦਾ ਆਮ ਲੋਕਾਂ ਦੇ। ਯੂ ਆਰ ਰਾਈਟ, ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਉਹ ਸੰਵੇਦਨਾ ਕਹਿਣ 'ਚ ਨਹੀਂ, ਮੰਨਣ 'ਚ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਦੱਸਾਂ, ਚਾਹੇ ਮੱਤੇਵਾੜਾ ਸੀ ਜਾਂ ਜੀਰਾ ਸੀ, ਜੇ ਪਹਿਲੇ ਹੁੰਦੇ ਨਾ ਉਹਨਾਂ ਨੇ ਉਹ ਵੀ ਨਹੀਂ ਗੱਲ ਮੰਨਣੀ ਸੀ। ਇਹ ਮੈਂ ਗਰੰਟੀ ਨਾਲ ਆਣਾ। ਉਸ ਤੋਂ ਪਹਿਲਾਂ ਕੁਝ ਥਾਵਾਂ ਤੇ ਧਰਨੇ ਹੋਏ ਸੀ, ਲਾਠੀ ਚਾਰਜ ਕਰਕੇ ਉਠਾਤੇ ਸੀ ਪਿਛਲੀਆਂ ਸਰਕਾਰਾਂ ਨੇ। ਦੋ ਤਾਂ ਮਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀਆਂ ਐਕਸਪੈਕਟੇਸ਼ਨਾਂ ਦੇ ਹਿਸਾਬ ਨਾਲ ਉੱਥੇ ਨੇ, ਨਹੀਂ, ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਇਹ ਬਿਲਕੁਲ ਉੱਥੇ ਨਹੀਂ ਗਏ। ਜੋ ਸਾਨੂੰ ਉਮੀਦ ਸੀ ਉਹਦੇ ਹਿਸਾਬ ਨਾਲ ਬਿਲਕੁਲ ਨਹੀਂ। ਪਰ ਮੈਂ ਫਿਰ ਵੀ ਕਹੂੰਗਾ ਪਹਿਲਿਆਂ ਨਾਲੋਂ ਫਿਰ ਵੀ ਬਿਹਤਰ ਨੇ ਕਿ ਸਾਡੀਆਂ ਕੁਝ ਮੰਗਾਂ ਤਾਂ ਮੰਨੀਆਂ। ਹੁਣ ਵੇਖਾਂਗੇ ਕਿ ਕਿੰਨੇ ਕੁ ਬਿਹਤਰ ਨੇ ਜਦੋਂ ਸਾਡੀਆਂ ਇਹ ਹੱਕੀ ਮੰਗਾਂ ਮੰਨਣਗੇ। ਆ ਸਾਨੂੰ ਆਉਂਦੇ ਨੇ ਜੀ ਇਹ ਸੈਂਟਰ ਦੀਆਂ ਮੰਗਾਂ ਬਹੁਤ ਸਾਰੀਆਂ। ਮੈਨੂੰ ਦੱਸੋ, ਮਤਾ ਪਾਉਣਾ ਤਾਂ ਸੈਂਟਰ ਦੀ ਮੰਗ ਨਹੀਂ ਗੀ। ਜੇ ਤਾਮਿਲਨਾਡੂ ਗਵਰਨਮੈਂਟ ਮਤਾ ਪਾ ਸਕਦੀ ਹੈ ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ? ਕਹਿੰਦੇ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ ਗੱਲ ਕਰ ਰਹੇ। ਯਾਰ ਅਸੀਂ ਤੁਹਾਨੂੰ ਗਵਰਨਮੈਂਟ ਮੰਨ ਕੇ ਤੁਹਾਡੇ ਤੋਂ ਮੰਗ ਰਹੇ ਹਾਂ ਇੱਕ ਗੱਲ, ਫਿਰ ਵੀ ਨਹੀਂ ਤੁਸੀਂ ਮੰਨੂਗੇ, ਫਿਰ ਤੁਸੀਂ ਸਾਨੂੰ ਧੱਕੋਗੇ ਦੂਜੇ ਪਾਸੇ ਨੂੰ। ਹੁਣ ਤਾਂ ਅਸੀਂ ਖੜ ਕੇ ਤੁਹਾਨੂੰ ਦੇਸ਼ ਦੀ ਉਹ ਸੰਵਿਧਾਨ 'ਚ ਰਹਿ ਕੇ ਗੱਲ ਮੰਗ ਰਹੇ ਹਾਂ ਤੁਹਾਡੇ ਕੋਲੋਂ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਅਸੀਂ ਤੁਹਾਡੀ ਅਥਾਰਟੀ ਨੂੰ ਕਹਿ ਰਹੇ ਹਾਂ, ਤੇ ਜੇ ਫਿਰ ਵੀ ਤੁਸੀਂ ਕਹੋਗੇ ਨਹੀਂ ਇਹ ਤਾਂ ਦੂਜੀ ਗੱਲ ਹੈ, ਤਾਂ ਫਿਰ ਭਾਈ ਜਿਵੇਂ ਮਰਜ਼ੀ ਸੋਚੀ ਜਾਓ। ਧਰਾਵਾਂ ਬੜੀਆਂ ਸੰਗੀਨ ਲੱਗੀਆਂ ਨੇ। ਧਰਾਵਾਂ ਦੇ ਵਿੱਚ 307 ਤੱਕ 302 ਤੱਕ ਦੇ ਪਰਚੇ ਦਰਜ। ਸਾਲ ਵੀ ਬੜੇ ਹੋ ਗਏ ਨੇ, 27 28 ਸਾਲ 32 ਸਾਲ। ਇੰਨੇ ਸਾਲਾਂ ਤੋਂ ਹੋਰ ਕਿਹੜਾ ਬੰਦਾ ਜਿਹੜਾ ਸਜ਼ਾ ਘੱਟ ਰਿਹਾ ਹੋਵੇ। ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਵੀ ਪੁਰਾਣਿਆਂ ਨੂੰ ਛਡਾਵਾਂਗੇ, ਨਵੇਂ ਹੋਰ ਐਡ ਹੋ ਰਹੇ ਨੇ। ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਤੇ 10-10 ਹਜ਼ਾਰ ਰੁਪਏ ਦਾ ਨਾਮ ਰੱਖਤਾ। ਇਹ ਤਾਂ ਉਹ ਗੱਲ ਹੈ ਕਿ ਜਿੰਨਾ ਦੱਬੂਗੇ ਚੀਜ਼ ਓਨੀ ਉਛਲਦੀ ਜ਼ਿਆਦਾ ਹੈ। ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਕੀਤੀਆਂ ਸੀ, ਜੇ ਫੇਰ ਕਰਨੀਆਂ ਤਾਂ ਭਾਈ ਕੋਈ ਗੱਲ ਨਹੀਂ, ਜੀ ਆਇਆਂ ਨੂੰ ਕਰ ਲਓ। ਤੁਸੀਂ ਪ੍ਰੈਸ਼ਰ ਗਰੁੱਪ ਬਣਾਇਆ ਸੀ, ਪ੍ਰੈਸ਼ਰ ਗਰੁੱਪ ਦੇ ਥਰੂ ਕੁਛ ਨਾ ਕੁਛ ਹੋਏਗਾ ਇਸ ਦਾ ਹੱਲ? ਨਹੀਂ, ਇਹ ਇੱਥੋਂ ਮੋਰਚਾ ਚੱਲ ਰਿਹਾ, ਅਸੀਂ ਇਹਦੀ ਸਪੋਰਟ 'ਚ ਹੈ। ਮੋਰਚੇ ਆਪਾਂ ਨੂੰ ਜਿੰਨੀ ਕੁ ਛੇਤੀ ਸ਼ੇਰਾ ਇਹਨਾਂ ਨੂੰ ਨੇੜੇ ਇਕੱਠੇ ਕਰ ਲਾਂਗੇ ਨਾ, ਉਨਾ ਚੰਗਾ ਹੈ। ਅਸੀਂ ਤਾਂ ਬਾਈਬਲ ਵਾਲਿਆਂ ਨੂੰ ਵੀ ਆਖਿਆ ਕਿ ਆ ਜਾਓ, ਬਾਪੂ ਸੂਰਜ ਸਿੰਘ ਹੋਰਾਂ ਨੂੰ ਵੀ ਕਿਹਾ ਆ ਜਾਓ, ਇੱਥੋਂ ਹੀ ਇਕੱਠੇ ਬਹਿ ਕੇ ਚਲਾਉਣੇ ਆ ਸਾਰਾ ਕੁਝ। ਪੰਜਾਬ ਕਦੋਂ ਤੱਕ ਜੂਝਦਾ ਰਹੂਗਾ? ਜੂਝਦਾ ਪੰਜਾਬ ਦੀ ਜਥੇਬੰਦੀ? ਮੈਨੂੰ ਲੱਗਦਾ ਜੂਝਣਾ ਹੈਲਦੀ ਡੈਮੋਕ੍ਰੇਸੀ ਦਾ ਜਾਂ ਹੈਲਦੀ ਜਮਹੂਰੀਅਤ ਦੀ ਨਿਸ਼ਾਨੀ ਹੈ। ਜੂਝਦਾ ਸਾਨੂੰ ਰਹਿਣਾ ਪਊਗਾ ਜਿੰਨਾ ਚਿਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜੋ ਅਸੀਂ ਸੋਚਦੇ ਹਾਂ, ਚਾਹੇ ਉਹ ਕਿਸੇ ਵੀ ਮਸਲੇ 'ਚ ਹੋਵੇ। ਹੁਣ ਮੈਨੂੰ ਦੱਸੋ, ਇਹ ਆਂਦੇ ਝੋਨਾ ਨਾ ਲਾਓ, ਝੋਨਾ ਨਾ ਲਾਈਏ ਤਾਂ ਕੀ ਲਾਈਏ ਵੀ? ਕੀ ਤੁਸੀਂ ਸਾਨੂੰ ਕੈਟ 3 ਦੀ ਫੈਸਿਲਿਟੀ ਦੇ ਰਹੇ ਹੋ ਕਿ ਅਸੀਂ ਇਹਨਾਂ ਏਅਰਪੋਰਟਾਂ ਦੇ ਵਿੱਚੋਂ ਸਬਜ਼ੀਆਂ ਬਾਹਰ ਭੇਜ ਸਕੀਏ, ਫਰੂਟ ਬਾਹਰ ਭੇਜ ਸਕੀਏ? ਕੀ ਪਾਣੀ ਦੇ ਮਾਮਲੇ 'ਚ
ਸਾਡੇ ਕੋਲੇ 12 ਪੁਆਇੰਟ ਕੁਛ MAF ਹੈ, ਹਰਿਆਣੇ ਕੋਲੇ 14 ਪੁਆਇੰਟ ਕੁਛ ਆ, ਉਹ ਸਾਥੋਂ ਮੰਗ ਰਹੇ ਪਾਣੀ ਉਲਟਾ। ਬਿਲਕੁਲ। ਕੀ ਅਸੀਂ ਪਾਣੀ ਦੇ ਮਾਮਲੇ 'ਚ ਨਾ ਬੋਲੀਏ? ਕੀ ਅਸੀਂ ਪਾਣੀ ਦੇ ਮਾਮਲੇ 'ਚ ਇਹਨਾਂ ਨੂੰ ਦੇ ਦਈਏ? ਇੱਕ ਪੂਰੇ ਦਾ ਪੂਰਾ ਸਤਲੁਜ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਨਹਿਰ ਰਾਜਸਥਾਨ ਨੂੰ, ਰਾਜਸਥਾਨ ਫੀਡਰ 8.5, ਉਲਟਾ ਉਹਨੂੰ ਪੱਕਾ ਕਰ ਰਹੇ ਨੇ, ਥੱਲੇ ਮੋਮਜਾਮਾ ਲਾ ਰਹੇ ਨੇ। ਜਿਹੜੀ 13,500 ਕਿਊਸਿਕ ਬਹਾਵ ਹੈ ਉਹ 18,500 ਕਿਊਸਿਕ ਹੋ ਜਾਊਗਾ, ਹੋਰ ਵੱਧ ਜਾਊਗਾ। ਕੀ ਅਸੀਂ ਜਾਣ ਦਈਏ ਯਾਰ ਉਹਨੂੰ? ਪਾਣੀਆਂ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ, ਅਕਾਲੀ ਦਲ ਅੱਜ ਫਿਰ ਕਿਉਂ ਨਹੀਂ ਬੋਲਦਾ ਉਸ ਚੀਜ਼ ਤੇ? ਅਕਾਲੀ ਦਲ ਦੀ ਤਾਂ ਹੁਣ ਅਕਾਲੀ ਦਲ ਤੇ ਹੀ ਛੱਡ ਦਿੰਨੇ ਆ, ਪਰ ਗੱਲ ਜਿੱਥੋਂ ਤੱਕ ਮੈਂ ਕਰੂੰਗਾ, ਮੈਂ ਤਾਂ ਲੋਕਾਂ ਦੀ ਗੱਲ ਕਰੂੰਗਾ ਕਿ ਲੋਕ ਇਕੱਠੇ ਹੋਣ ਲੱਗ ਗਏ ਆ। ਜੌੜੀਆਂ ਨਹਿਰਾਂ ਤੇ ਅੱਜ ਜੌੜੀਆਂ ਨਹਿਰਾਂ ਮੀਨ ਇੱਕ ਆਪਣੀ ਨਹਿਰ ਸੀਗੀ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ, ਉਹਦੇ ਵਿੱਚ ਮੋਮਜਾਮਾ ਲਾਇਆ ਜਾ ਰਿਹਾ ਸੀ। ਜਦੋਂ ਉੱਥੇ ਕਾਲ ਦਿੱਤੀ ਲੋਕ ਇਕੱਠੇ ਹੋਏ, ਅਸੀਂ ਸਾਰੇ ਗਏ ਆ ਉੱਥੇ। 3 ਤਰੀਕ ਨੂੰ ਬੰਦੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕਰਨਾ ਸੀ, ਬੰਦੀ ਬੰਦ ਕਰਤੀ, ਗੱਲ ਅੱਗੇ ਪਾਤੀ ਮੋਮਜਾਮਾ ਲਾਉਣ ਵਾਲੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਕੁਝ ਗਲਤ ਹੁੰਦਾ ਦਿਸੇ ਆਪਾਂ ਸਾਰੇ ਇਕੱਠੇ ਹੋ ਜਾਈਏ। ਬਈ ਜੀ ਅੱਗੇ ਤੱਕ ਕਦੋਂ ਤੱਕ ਇਹ ਗੱਲਾਂ ਜਾਰੀ ਰਹਿਣਗੀਆਂ? ਕਿਉਂਕਿ ਸਰਕਾਰ ਆ ਜਿਹੜੀ ਉਹ ਕਹਿੰਦੀ ਆ ਅਸੀਂ ਤਰੀਕ ਦੇਤੀ ਆ, ਅਸੀਂ ਡੇਟ ਦੇਤੀ ਆ, ਇੱਥੇ ਤੱਕ ਸਰਕਾਰ ਨਹੀਂ ਪਹੁੰਚੀ ਹਲੇ ਤੱਕ। ਮੈਂ ਆਹੀ ਆਣਾ ਲੈ ਵੀ ਜੇ ਆਂਦੇ ਜੀਰੇ ਵਾਲੀ ਜੀ ਗੱਲ ਮੰਨੀ, ਮੈਂ ਤੁਹਾਨੂੰ ਆਪ ਕਹੀ ਉਹਨਾਂ ਨੇ ਗੱਲ ਮੰਨੀ, ਪਰ ਮੈਂ ਆਣਾ ਅਸਲ ਸਰਕਾਰ ਸਾਡੀ ਉਦੋਂ ਹੁੰਦੀ ਜੇ ਸਾਨੂੰ ਕਹਿਣਾ ਨਾ ਪੈਂਦਾ, ਸਾਨੂੰ ਕਹਿਣਾ ਨਾ ਪੈਂਦਾ, ਉਹ ਆਪ ਇਨੀਸ਼ੀਏਟਿਵ ਲੈ ਕੇ ਕਮੇਟੀਆਂ ਬਣਾਉਂਦੀ ਔਰ ਜੀਰਾ ਫੈਕਟਰੀ ਬੰਦ ਕਰਦੀ, ਫਿਰ ਉਹ ਸਰਕਾਰ ਜਮਾਂ ਸਾਡੀ ਹੁੰਦੀ। ਫਿਰ ਅਸੀਂ ਕਹਿੰਦੇ ਮੁਕੰਮਲ ਸਰਕਾਰ ਉਹ ਐਕਸਪੈਕਟੇਸ਼ਨਾਂ ਦੇ ਪੂਰੀ ਉਤਰੀ ਹੈ। ਇਹ ਇੰਨੀ ਛੇਤੀ ਨਹੀਂ ਹੋਣਾਗਾ, ਸਾਨੂੰ ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਤੁਮ ਨਹੀਂ ਕੋਈ ਔਰ ਸਹੀ ਔਰ ਨਹੀਂ ਤਾਂ ਔਰ ਸਹੀ। ਇੰਨੀ ਕੁ ਗੱਲ ਤੂੰ ਮੰਨੀ, ਚੱਲ ਅਗਲੀ ਨਹੀਂ ਮੰਨ ਰਿਹਾ, ਅਗਲੀ ਦੂਸਰਾ ਮੰਨੂਗਾ, ਉਦੋਂ ਅਗਲੀ ਦੂਸਰਾ ਮੰਨੂਗਾ, ਸਾਨੂੰ ਉਧਰ ਨੂੰ ਵਧਣਾ ਪਊਗਾ, ਫਿਰ ਅਸੀਂ ਉਹ ਸਰਕਾਰ ਅਚੀਵ ਕਰਾਂਗੇ ਜੋ ਸਾਨੂੰ ਚਾਹੀਦੀ ਹੈ। ਜੀਰੇ ਸ਼ਰਾਬ ਫੈਕਟਰੀ ਦੀ ਗੱਲ ਤੁਸੀਂ ਕਰ ਰਹੇ ਹੋ, ਜੀਰੇ ਦੀ ਸ਼ਰਾਬ ਫੈਕਟਰੀ ਬੰਦ ਹੋਈ ਪਰ ਲੋਕਾਂ ਨੇ ਖੁਸ਼ੀ ਸ਼ਰਾਬ ਪੀ ਕੇ ਮਨਾਈ। ਦੇਖੋ ਇਹਨਾਂ ਗੱਲਾਂ, ਇਹ ਸਮਾਜਿਕ ਸੁਧਾਰ ਦੀਆਂ ਗੱਲਾਂ ਨੇ, ਸਮਾਜਿਕ ਸੁਧਾਰ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂ, ਸੁਧਾਰ ਇੱਕ ਚੀਜ਼ 'ਚ ਕਦੇ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਸਰਕਾਰ ਤਾਂ ਸੁਧਰ ਗਈ, ਫਿਲਮਾਂ ਵਾਲੇ ਜਾਂ ਜਸਟਿਸ ਵਾਲੇ ਜਾਂ ਫਲਾਣੇ ਕਿਸਾਨ ਉਹ ਖਰਾਬ ਹੀ ਰਹਿ ਜਾਣਗੇ। ਨਹੀਂ, ਸੁਧਾਰ ਟੋਟੈਲਿਟੀ 'ਚ ਹੁੰਦਾ ਹੈ। ਉਦੋਂ ਸਾਡੀ ਮਾਨਸਿਕਤਾ ਦੇ ਲੈਵਲ ਤੇ ਵੀ ਸੁਧਾਰ ਆਊਗਾ, ਰਾਜਨੀਤਿਕ ਲੈਵਲ ਤੇ ਵੀ ਆਊਗਾ ਔਰ ਸਾਹਿਤਕ ਲੈਵਲ ਤੇ ਵੀ ਆਊਗਾ। ਸੁਧਾਰ ਹਮੇਸ਼ਾ ਇਕੱਠਾ ਹੁੰਦਾ ਹੈ, ਉਹਦੇ ਲਈ ਸਾਨੂੰ ਸੰਘਰਸ਼ੀਲ ਰਹਿਣਾ ਪੈਣਾ, ਤੁਹਾਨੂੰ ਵੀ, ਮੈਨੂੰ ਵੀ, ਸਾਨੂੰ ਸਾਰਿਆਂ ਨੂੰ। ਬਿਲਕੁਲ। ਤਾਂ ਅਸੀਂ ਬਾਈ ਅਮਤੋਜ ਦੇ ਨਾਲ ਗੱਲਬਾਤ ਕਰੀਏ ਤਾਂ ਬਾਈ ਗੁਰਲਾਲ ਵੀ ਨਾਲ ਖੜੇ ਨੇ, ਦੋ ਸ਼ਬਦ ਗੁਰਲਾਲ ਬਾਈ ਦੇ ਨਾਲ ਵੀ ਸਾਂਝੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਹਰੋਂ ਆਏ ਹੋ, ਇੱਥੇ ਮੋਰਚੇ 'ਚ ਪਹੁੰਚੇ ਹੋ ਜੀ, ਕੀ ਬਾਹਰ ਬੈਠਿਆਂ ਨੂੰ ਸੁਪਨਾ ਕੀ ਸੀਗਾ ਕਿ ਪੰਜਾਬ ਕਿੱਦਾਂ ਦਾ ਬਣ ਗਿਆ ਹੋਊਗਾ? ਪੰਜਾਬ ਦਾ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਬੈਠੇ ਨੇ ਜਾਂ ਸਾਡੇ ਲੰਬੇ ਸਮੇਂ ਤੋਂ ਬਜ਼ੁਰਗ ਬੈਠੇ ਨੇ, ਉਹ ਬਹੁਤ ਚਿੰਤਤ ਨੇ ਪੰਜਾਬ ਨੂੰ ਲੈ ਕੇ। ਇਸ ਵਾਰੀ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਆ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ, ਇਸੇ ਕਰਕੇ 92 MLA ਜਿਹੜੇ ਉਹ ਇੱਥੇ ਆਏ ਨੇ ਵੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਹੋਊਗਾ। ਜਿੱਦਾਂ ਸਾਡੇ ਪੁਰਾਣਾ ਵਿਰਸਾ ਸੀਗਾ ਉੱਦਾਂ ਹੀ ਇਹ ਮਤਲਬ ਕਿ ਹੁਣ ਕਾਫੀ ਜਿਹੜੀ ਉਹ ਤਰੱਕੀ ਕਰੂਗਾ। ਜਿਹੜਾ ਸਾਡੀ ਪਾਣੀ ਦੀ ਲੁੱਟਮਾਰ ਹੋ ਰਹੀ ਆ, ਰਾਜਸਥਾਨ ਨੂੰ ਜਾ ਰਿਹਾ ਆ, ਉਹਨੂੰ ਰੋਕਥਾਮ ਲੱਗੂਗੀ। ਪਰ ਉਹਦੇ ਤੱਕ ਅਜੇ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਟੱਚ ਨਹੀਂ ਕੀਤਾ ਜਿਹੜਾ ਸਾਨੂੰ ਕਰਨਾ ਚਾਹੀਦਾ ਸੀਗਾ। NRI ਨੇ ਵੀਰਾਂ ਨੇ ਕਾਫੀ ਫੰਡ ਭੇਜਿਆ ਪਾਰਟੀ ਨੂੰ ਖੜੀ ਕਰਨ ਦੇ ਲਈ, ਪਾਰਟੀ ਨੂੰ ਖੜਾ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀਗੀਆਂ ਬਾਹਰਲਿਆਂ ਨੂੰ, ਪਰ ਜਦੋਂ ਪੰਜਾਬ 'ਚ ਵੜਦੇ ਹੋ ਧਰਨਿਆਂ ਨਾਲ ਸਵਾਗਤ ਹੁੰਦਾ। ਬਿਲਕੁਲ, ਧਰਨਿਆਂ ਨਾਲ ਸਵਾਗਤ। ਜਦੋਂ ਤੋਂ ਸਰਕਾਰ ਬਣੀ ਆ ਸਿਰਫ ਧਰਨੇ ਤੇ ਲਾਠੀਚਾਰਜ ਹੀ ਹੋ ਰਿਹਾ ਆ। ਮਤਲਬ ਕਿ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਜਦੋਂ ਸਾਡੀ ਸਰਕਾਰ ਆਊਗੀ ਨਾ ਕਦੇ ਧਰਨਾ ਲੱਗੂਗਾ, ਨਾ ਕੋਈ ਸੁਸਾਈਡ ਕਰੂਗਾ, ਮਤਲਬ ਕਿ ਇਦਾਂ ਦਾ ਕੁਝ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਐਸਾ ਦਿਨ ਖਾਲੀ ਨਹੀਂਗਾ ਜਿੱਦਣ ਧਰਨਾ ਨਹੀਂ ਲੱਗਦਾ ਜਾਂ ਲਾਠੀਚਾਰਜ ਨਹੀਂ ਹੁੰਦਾ। ਕਿੰਨੀਆਂ ਸੁਸਾਈਡਸ ਹੋ ਗਈਆਂ ਨੇ, ਇਹ ਰੋਕਥਾਮ ਅਜੇ ਤੱਕ ਹੈ ਹੀ ਨਹੀਂ ਇਸ ਗੱਲ ਦੀ। ਤੇ ਸੋ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਜਿਹਾ ਡਰਾਮਾ ਜਿਹਾ ਸ਼ੋਸ਼ਾ ਕੀਤਾ, ਜਿਹੜੇ ਸਾਡੀਆਂ ਪੁਰਾਣੇ ਡਿਸਪੈਂਸਰੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਮਜ਼ਬੂਤ ਵੀ ਸੀ ਕਈ ਥਾਵਾਂ ਤੇ ਉਹਨਾਂ ਦੇ ਵਿੱਚ ਡਾਕਟਰ ਭਾਏ ਨਹੀਂ ਇਹਨਾਂ ਨੇ, ਤੇ ਉਲਟਾ ਜਿਹੜੇ ਸੀਗੇ ਸੁਵਿਧਾ ਸੈਂਟਰ ਸੀਗੇ ਠੀਕ ਠਾਕ ਕਈ ਚਾੜੇ ਚੱਲ ਰਹੇ ਸੀਗੇ, ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਕੇ ਤੇ ਉਹਨਾਂ ਨੂੰ ਜਿਹੜੇ ਮਹੱਲਾ ਕਲੀਨਿਕ ਬਣਾਤਾ ਆ। ਉੱਥੇ ਵੀ ਕਈ ਥਾਵਾਂ ਤੇ ਅਜੇ ਜਿਹੜੇ ਸ਼ਿਕਾਇਤ ਆ ਰਹੀ ਵੀ ਡਾਕਟਰ ਪੂਰੇ ਨਹੀਂ ਹੈਗੇ। ਸੋ ਇਹ ਆਪ ਮੈਨੂੰ ਲੱਗਦਾ ਭਾਈ ਸਾਹਿਬ ਕਨਫਿਊਜ਼ ਨਾ ਇਹਨਾਂ ਨੇ ਪਾਣੀ 'ਚ ਗਏ, ਇਹ ਪਾਣੀ 'ਚ ਜਾ ਕੇ ਆਂਦੇ ਹਰਿਆਣੇ ਦੇ CM ਨੂੰ ਕਿਹਾ ਕਿ ਜੀ ਅਸੀਂ ਪਾਣੀ ਸਾਡੇ ਕੋਲ ਹੀ ਹੈ ਨਹੀਂ ਤਾਂ ਤੁਹਾਨੂੰ ਕਿੱਥੋਂ ਦੇਈਏ।
ਓਕੇ, ਅਸੀਂ ਆਨੇ ਗੱਲ ਇਸ ਤੋਂ ਅਗਲੀ ਕਰੋ। ਅਸੀਂ ਆਨੇ ਪਹਿਲਾਂ ਤੁਸੀਂ ਮਾਲਕੀ ਦੀ ਗੱਲ ਕਰੋ ਕਿ ਇਹ ਪੁੱਛੋ ਕਿ ਪਾਣੀ ਹੈ ਕਿਹਦਾ ਹੈ। ਪਾਣੀ ਤਾਂ ਪੰਜਾਬ ਦਾ ਹੈ ਯਾਰ। ਬਿਲਕੁਲ। ਰਾਵੀ, ਆਪਣਾ ਬਿਆਸ, ਸਤਲੁਜ, ਇਹ ਨਾ ਤਾਂ ਹਰਿਆਣੇ ਚੋਂ ਲੰਘਦਾ ਹੈ, ਨਾ ਇਹ ਰਾਜਸਥਾਨ ਚੋਂ ਲੰਘਦਾ ਹੈ, ਹਿਮਾਚਲ ਤੋਂ ਪੰਜਾਬ ਜਾਂਦਾ, ਪੰਜਾਬ ਤੋਂ ਪਾਕਿਸਤਾਨ ਜਾਂਦਾ ਹੈ, ਤਾਂ ਉਹ ਰਿਪੇਰੀਅਨ ਚ ਹੀ ਹੈ ਨਹੀਂਗੇ, ਤਾਂ ਉਹਨਾਂ ਨੂੰ ਪਾਣੀ ਕਿਸ ਗੱਲ ਦਾ? ਉਹ ਸਾਨੂੰ ਰਿਕੁਐਸਟ ਕਰਨ, ਫਿਰ ਅਸੀਂ ਸੋਚਾਂਗੇ ਅਸੀਂ ਦੇਣਾ ਕਿ ਨਹੀਂ ਦੇਣਾ। ਸੋ ਇਹ ਅਧੂਰੀ ਗੱਲ ਕਰ ਰਹੇ ਨੇ। ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਪਰ ਇਹ ਨਹੀਂ ਕਹਿ ਰਹੇ ਕਿ ਇਹ ਤਾਂ ਮਾਲਕੀ ਸਾਡੀ ਹੈ। ਚੰਡੀਗੜ੍ਹ 'ਚ ਵੀ ਨਹੀਂ ਵੜਨ ਦਿੱਤਾ, ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਸੀ। ਪੰਜਾਬੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਹਾਲ ਕੀ ਹੋ ਰਿਹਾ? BBM 'ਚ ਕੀ ਹੋਇਆ? ਭਾਖੜਾ ਵਾਲੇ 'ਚ ਕੀ ਹੋ ਰਿਹਾ? ਮਤੇ ਪਾਏ ਗਏ ਜਾਂ BSF ਵਾਲੇ ਮਾਮਲੇ 'ਚ ਕੀ ਹੋਇਆ? ਅਸੀਂ ਉਹੀ ਤਾਂ ਗੱਲ ਕਹਿ ਰਹੇ ਕਿ ਅਧੂਰੀ ਜੀ ਗੱਲ ਕਰ ਰਹੇ ਆ। ਪਹਿਲੇ ਅਧੂਰੀ ਵੀ ਨਹੀਂ ਕਰ ਰਹੇ ਸੀ, ਇਹ ਅਧੂਰੀ ਜੀ ਕਰ ਰਹੇ ਆ। ਤਾਂ ਕੋਈ ਗੱਲ ਨਹੀਂ, ਤੁਸੀਂ ਅਧੂਰੀ ਵਾਲੇ ਵੀ ਚੱਲੋ, ਫਿਰ ਉਸੇ ਰਾਹ ਅਸੀਂ ਪੂਰੀ ਵਾਲੇ ਲਿਆਵਾਂਗੇ ਜਿਹੜੇ ਸਾਡੀ ਪੂਰੀ ਗੱਲ ਕਰਨ। ਕੌਣ ਆਉਣਗੇ? ਰਾਜੇਵਾਲ ਹੋਰੇ ਆਉਣਗੇ ਜਾਂ ਕੋਈ ਹੋਰ ਨਾ ਆਉਣਗੇ? ਨਾ, ਰਾਜੇਵਾਲ ਕਿਉਂਕਿ ਪੂਰੀ ਉਹਨਾਂ ਨੇ ਵਾਲੀ ਪਾਰਟੀ ਬਣਾਈ ਸੀ ਨਾ ਬਾਈ। ਦੇਖੋ ਐਂ ਤਾਂ ਪਾਰਟੀਆਂ ਬਹੁਤ ਨੇ ਸ਼ੇਰਾ, ਹਾਂ, ਪਾਰਟੀਆਂ ਬਥੇਰੀਆਂ ਨੇ, ਇਹ ਲੋਕ ਡਿਸਾਈਡ ਕਰਨਗੇ ਕੌਣ ਹੈ। ਪਿਛਲੀ ਵਾਰੀ ਵੀ ਕਾਲੀ 'ਚ ਦੇਖੋ ਲੋਕਾਂ ਨੇ ਇਨਕਲਾਬ ਕਰਤਾ ਸੀ। ਇਨਕਲਾਬ ਦਾ ਮਤਲਬ ਕੀ ਹੁੰਦਾ? ਕਿ ਪਲਟ ਦੇਣਾ, ਸਿਸਟਮ ਨੂੰ ਉਲਟਾ ਕੇ ਜਿਹੜੀਆਂ ਵੀ ਬੇਇਨਸਾਫੀ ਦੀਆਂ ਗੱਲਾਂ ਖਤਮ ਕਰ ਦੇਣਾ। ਲੋਕਾਂ ਨੇ ਉਹ ਕਰਤਾ ਸੀ, ਸਰਕਾਰ ਉਹ ਨਹੀਂ ਕਰ ਪਾ ਰਹੀ। ਇਹ 'ਚ ਲੋਕਾਂ ਦਾ ਕੋਈ ਕਸੂਰ ਨਹੀਂਗਾ। ਸੋ ਲੋਕਾਂ ਨੂੰ ਮੈਂ ਕਹੂੰਗਾ ਨਿਰਾਸ਼ ਨਾ ਹੋਇਓ ਜੇ, ਨਿਰੰਤਰ ਬਦਲਾਅ ਵੱਲ ਵਧਿਓ ਜੇ। ਇਹ ਨਹੀਂ ਤਾਂ ਤੁਮ ਸਹੀ, ਤੁਮ ਨਹੀਂ ਤਾਂ ਕੋਈ ਹੋਰ ਸਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਪੱਗ ਬੰਨ੍ਹਦਾ ਭਗਤ ਸਿੰਘ ਵਰਗੀ, ਕਹਿੰਦਾ ਕਿ ਮੈਂ ਭਗਤ ਸਿੰਘ ਦੀ ਸੋਚ ਤੇ ਚੱਲ ਰਿਹਾ, ਇਨਕਲਾਬ ਜਿੰਦਾਬਾਦ ਕਹਿਣਾ ਮੈਂ। ਦੇਖੋ ਪੱਗਾਂ ਕਿਹੋ ਜੀਆਂ ਬੰਨਣੀਆਂ ਨੇ, ਉਹਦੀ ਬਜਾਏ ਕੰਮ ਕਿਹੋ ਜਿਹੇ ਕਰਨੇ ਨੇ, ਇਹਨਾਂ ਤੇ ਧਿਆਨ ਦੇਵੋ ਤਾਂ ਜ਼ਿਆਦਾ ਅੱਛਾ ਹੈ। ਅੱਜ ਪ੍ਰੈਸ ਕਾਨਫਰੰਸ ਵੀ ਕਰੀ ਆ, ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰੀ ਆ, ਸ਼ਾਇਦ ਉਹਦੇ ਵਿੱਚ ਬੰਦੀ ਸਿੰਘਾਂ ਵਾਲਾ ਨਾਂ ਰੱਖਿਆ ਹੋਵੇ। ਮੈਂ ਸੁਣੀ ਨਹੀਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਕਹਿੰਦੇ ਗੱਲਬਾਤ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ। ਸੁਣਾਂਗੇ ਜਾ ਕੇ ਪਾਣੀ ਬਾਰੇ ਕੀ ਕਹਿ ਰਹੇ ਨੇ, ਫਸਲਾਂ ਬਾਰੇ ਕੀ ਕਹਿ ਰਹੇ ਨੇ, ਆ ਜੋ ਸਾਰਾ ਕੁਝ ਸਭ ਤੋਂ ਅਹਿਮ ਆ ਕੌਮੀ ਇਨਸਾਫ ਮੋਰਚੇ ਬਾਰੇ ਕੀ ਕਹਿ ਰਹੇ ਨੇ, ਬੰਦੀ ਸਿੱਖਾਂ ਬਾਰੇ ਕੀ ਕਹਿ ਰਹੇ ਨੇ। ਬੇਅਦਬੀ ਹੋ ਰਹੀ ਹੈ, ਹਰ ਦੂਸਰੇ ਦਿਨ ਹੋ ਰਹੀ ਹੈ। ਕੀ ਉਹਦੇ ਨਾਲ ਹਾਲਾਤ ਖਰਾਬ ਨਹੀਂ ਹੋ ਸਕਦੇ? ਬਿਲਕੁਲ। ਕੀ ਉਹਦੇ 'ਚ ਸੈਸ਼ਨ ਉਹੀ ਫਿਰ ਮੈਂ ਕਹਾਂ 295 ਏ ਦੇ ਨਾਲ ਇੱਕ ਨਵਾਂ ਸੈਕਸ਼ਨ ਐਡ ਨਹੀਂ ਕਰ ਸਕਦੇ ਜਿਹਦੀ ਨੇਚਰ 302 ਵਰਗੀ ਹੋਵੇ? ਜਦੋਂ ਇਹਨਾਂ ਨੇ ਸੈਂਟਰ ਨੂੰ ਪਾ ਕੇ, ਪਿਛਲੀ ਗਵਰਨਮੈਂਟ ਨੇ ਭੇਜਿਆ ਸੀ, ਸੈਂਟਰ ਵਾਲਿਆਂ ਨੇ ਕਿਹਾ ਜੀ ਇਹ 'ਚ ਸਾਰੇ ਧਰਮ ਇਨਕਲੂਡ ਕਰੋ। ਕੀ ਇਹਨਾਂ ਨੇ ਸਾਰੇ ਧਰਮ ਇਨਕਲੂਡ ਕਰਕੇ ਭੇਜਤਾ ਸੈਂਟਰ ਨੂੰ? ਜੇ ਨਹੀਂ ਭੇਜਿਆ ਤਾਂ ਕਿਉਂ ਨਹੀਂ ਭੇਜਿਆ? ਤੇ ਜੇ ਭੇਜਿਆ ਤਾਂ ਸੈਂਟਰ ਵਾਲਿਆਂ ਨੂੰ ਪੁੱਛਣ ਉਹ ਕਿਉਂ ਨਹੀਂ ਇਹਨੂੰ ਕਾਨੂੰਨ ਬਣਾ ਰਹੇਗੇ? ਜੀ ਕੁਝ ਗੱਲਾਂ ਤਾਂ ਉਹ ਕਰਨ ਨਾ ਜਿਹੜੀਆਂ ਗੱਲਾਂ ਦੇ ਨਾਲ ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕਾਂ 'ਚ ਇੱਕ ਤਸੱਲੀ ਦੀ ਫੀਲ ਆਵੇ ਕਿ ਯਾਰ ਇਹ ਗਵਰਨਮੈਂਟ ਸਾਡੀ ਹੈ, ਸਾਨੂੰ ਤਸੱਲੀ ਹੋ ਰਹੀ ਹੈ ਕਿ ਅਸੀਂ ਸੋਚਦੇ ਬਾਅਦ 'ਚ, ਇਹ ਪਹਿਲਾਂ ਉਹ ਕੰਮ ਕਰ ਦਿੰਦੇ ਨੇ। ਜੇ ਅਸੀਂ ਰੌਲਾ ਹੀ ਪਾ ਕੇ, ਡਾਂਗਾਂ ਖਾ ਕੇ, ਪਾਣੀ ਦੀਆਂ ਬੁਛਾਰਾਂ ਸਹਿ ਕੇ ਹੀ ਕੰਮ ਕਰਾਵਾਂਗੇ ਤਾਂ ਫਿਰ ਫਰਕ ਕੀ ਹੈ ਤੁਹਾਡੇ ਤੇ ਪਹਿਲਿਆਂ 'ਚ? ਪਾਣੀ ਵੀ ਤਾਂ- ਸਾਡੇ ਤੇ ਗੰਦਾ ਪਾਉਂਦੇ ਆ। ਕਿੱਥੇ ਪਾਉਂਦੇ ਬਾਈ? ਹਾਂਜੀ, ਗੰਦੇ ਪਾਣੀ ਦੀ ਗੱਲ ਕਰੀਏ। ਗੰਦੇ ਪਾਣੀ ਦੀ ਆ ਦੇਖੋ ਜੀ, ਅਸੀਂ ਤਾਂ ਜਾਬਤੇ 'ਚ ਸਿੰਘ ਜਾ ਰਹੇ ਸੀਗੇ, 31 ਵਿਛਾੜਾ ਮਾਰੀਆਂ। ਹਾਂਜੀ, ਹਾਂ ਕੋਈ ਚਾਹੀਦਾ ਪਾਣੀ ਤਾਂ ਮਾਰ ਲਓ, ਚਲੋ ਅਸੀਂ ਖਾਣ ਨੂੰ ਤਿਆਰ ਬੈਠੇ ਆ। ਇਹ ਜਾਣ ਕੇ ਸਾਨੂੰ ਵੈਲੈਂਟ ਕਰਦੇ ਨੇ। ਚਾਹੀਦਾ ਪਾਣੀ ਦਾ ਜੇਰਾ ਪੀਣ ਲਈ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਦੇ ਉੱਤੇ ਪਾਉਣ ਲਈ ਕਿੱਥੇ ਰਹਿਣਾ। ਹਾਂਜੀ ਚਲੋ, DGP ਸਾਹਿਬ ਕਹਿ ਰਹੇ ਸੀ ਜਦੋਂ ਵੀ ਉਹ ਮੀਡੀਆ ਦੇ ਰੂਬਰੂ ਕਰ ਰਹੇ ਸੀਗੇ, ਉਦੋਂ ਵਾਰ-ਵਾਰ ਇਹ ਕਹਿ ਰਹੇ ਸੀਗੇ ਸਾਡਾ ਚੰਡੀਗੜ੍ਹ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਚੰਡੀਗੜ੍ਹ ਦੇ ਵਿੱਚ ਆਣ ਕੇ ਇਹਨਾਂ ਨੇ ਐਂ ਕਰਤਾ, ਬੈਰੀਗਲ ਸਾਡੇ ਢਾਹ ਤੇ, ਹਨਾ। ਤੇ ਐਂ ਲੱਗਦਾ ਵੀ ਜਿਵੇਂ ਅਸੀਂ ਤਾਂ ਪਤਾ ਨਹੀਂ ਕਿੱਥੋਂ ਜ਼ਮੀਨ ਪੰਜਾਬ ਦੀ, ਪਾਣੀ ਅੱਜ ਵੀ ਪੰਜਾਬ ਦਾ ਜਾ ਰਿਹਾ ਚੰਡੀਗੜ੍ਹ ਤੇ, ਹੈ ਉਹਨਾਂ ਦਾ, ਹੈ ਉਹਨਾਂ ਦਾ, ਸਾਡਾ ਨਹੀਂਗਾ। ਕਮਾਲ ਦੀ ਸ਼ਹੀਦੀਆਂ ਪ੍ਰਾਪਤ ਸਾਡੇ ਸਿੰਘਾਂ ਨੇ ਕੀਤੀਆਂ, ਤਾਂ ਫਿਰ ਜਾ ਕੇ ਕਿਤੇ ਚੰਡੀਗੜ੍ਹ ਬਣਿਆ ਆ। ਤੇ ਪਤਾ ਨਹੀਂ ਉਹ ਕਿੱਥੋਂ ਆਏ ਨੇ, ਉਹ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ। ਸਾਡੇ ਚੰਡੀਗੜ੍ਹ 'ਚ ਇੰਟਰ ਤੁਸੀਂ ਕਰ ਹੀ ਨਹੀਂ ਸਕਦੇ ਜੀ। ਬਿਲਕੁਲ। ਤਾਂ ਇਹ ਸਵਾਲ ਤਾਂ ਸਰਕਾਰਾਂ ਤੇ ਹਮੇਸ਼ਾ ਬਣਿਆ ਰਹੇਗਾ। ਬੇਸ਼ੱਕ 1947 ਦੀ ਗੱਲ ਕਰੀਏ, ਬੇਸ਼ੱਕ 1966 ਦੀ ਗੱਲ ਕਰੀਏ, ਤਾਂ ਬੇਸ਼ੱਕ ਉਸ ਤੋਂ ਬਾਅਦ ਪੰਜਾਬ ਦੇ ਉਜਾੜੇ ਦੀ ਗੱਲ ਕਰੀਏ 1984 ਤੋਂ 1995 ਦੇ ਦੌਰ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਆਸਟ੍ਰੇਲੀਆ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਵਿੱਚ ਲਗਾਤਾਰ ਮੋਰਚੇ ਚੱਲ ਰਿਹਾ, ਇੱਕ ਮੋਰਚਾ ਹੋਰ ਸ਼ੁਰੂ ਹੋਇਆ ਹੋਇਆ ਪਿਛਲੇ 40 ਦਿਨਾਂ ਤੋਂ। ਗੱਲਬਾਤ ਹੋਈ ਕਿਸੇ ਸਰਕਾਰ ਨਾਲ? ਦੇਖੋ ਗੱਲਬਾਤ ਹੁਣ ਹੋਊਗੀ ਤਾਂ ਸਾਰਥਕ ਗੱਲਬਾਤ ਹੋਊਗੀ। ਹੁਣ ਉਹ ਗੱਲਬਾਤ ਨਹੀਂ ਹੋਣੀ ਕਿ ਆਸ਼ਵਾਸਨ ਦੇ ਤਾਂ ਲਾਰਾ ਲਾਤਾ, ਫਿਰ 40 ਦਿਨਾਂ ਬਾਅਦ ਕਹਿੰਦਾ ਨਹੀਂ ਜੀ ਇਹ ਤਾਂ ਪੋਸੀਬਲ ਨਹੀਂ। ਔਰ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਛੱਡੇ ਜਾ ਸਕਦੇ ਨੇ, ਤਾਂ ਬੰਦੀ ਸਿੰਘਾਂ ਬਾਰੇ ਯਾਰ ਮਤਾ ਕਿਉਂ ਨਹੀਂ ਪੈ ਸਕਦਾ? ਉਹ ਕਹਿੰਦੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ। ਕਿਹੜੀ ਗੱਲ 'ਚ?
ਕਹਿੰਦੇ ਇਹ ਖਾਲਿਸਤਾਨ ਮੰਗਦੇ। ਬੰਦੀ ਸਿੰਘਾਂ ਨੂੰ ਛਡਾਉਣਾ, ਅੱਜ ਭਾਈ ਖੇੜਾ ਜੀ ਆਏ ਹੋਏ ਨੇ, ਅੱਜ ਕੱਲ ਉਹਨਾਂ ਦਾ ਬਿਆਨ ਆਇਆ ਹੈ, ਸੁਣ ਲੈਣ ਕੀ ਕਿਹਾ ਉਹਨਾਂ ਨੇ। ਉਹ ਦੇਸ਼ ਨੂੰ ਕਿਹੜੇ ਤੋੜਨ ਵਾਲੀ